ਇਹ ਪੰਜਾਬੀ ਰੇਡੀਓ USA ਹੈ। ਪਿਆਰੇ ਸਰੋਤਿਓ, ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੋਸਾਂਝ ਹੁਣ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਇੱਕ ਬ੍ਰੇਕਿੰਗ ਨਿਊਜ਼ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਅੱਜ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾ ਕਰ ਦਿੱਤੇ ਗਏ ਨੇ ਤੇ ਨਾਲ ਉਹਨਾਂ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਆਪਣੀ ਰਿਹਾਈ ਤੋਂ ਬਾਅਦ ਉਹ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਨਤਮਸਤਕ ਹੋਏ ਨੇ ਤੇ ਨਾਲ ਜਿਹੜਾ ਉਹਨਾਂ ਨੇ ਆਪਣਾ ਅੱਜ ਬਿਆਨ ਵੀ ਜਾਰੀ ਕੀਤਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਇਨ ਬਿਨ ਉਹ ਬਿਆਨ ਜਾਰੀ ਕਰਨ ਜਿਹੜਾ ਉਹਨਾਂ ਨੇ ਕੀਤਾ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ। ਪਹਿਲਾਂ ਉਹ ਖਬਰ ਦੇ ਤੌਰ ਤੇ ਅਸੀਂ ਦੇਖ ਲੈਂਦੇ ਹਾਂ ਕਿ ਸਿੱਖ ਸੰਘਰਸ਼ਾਂ ਦੇ ਸਿਧਾਂਤਕ ਆਗੂ ਦੇ ਤੌਰ ਤੇ ਜਾਣੇ ਜਾਂਦੇ ਨੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਤੇ ਅੱਜ ਉਹਨਾਂ ਨੂੰ ਸ਼੍ਰੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ। ਪਿਛਲੇ ਕਾਫੀ ਸਮੇਂ ਤੋਂ ਬਾਰ-ਬਾਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਰਿਹਾ ਤੇ ਕੁਝ ਸਿਆਸੀ ਕਾਰਨ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ ਤੇ ਸਰਕਾਰ ਵੱਲੋਂ ਜਿਸ ਕਿਸਮ ਦੇ ਕੇਸ ਉਹਨਾਂ ਤੇ ਪਾਏ ਗਏ ਨੇ ਉਹ ਕੇਸ ਅਦਾਲਤਾਂ ਵਿੱਚ ਨੇ ਤੇ ਅਦਾਲਤਾਂ ਵਿੱਚ ਜਿਹੜੇ ਕੇਸ ਲੜੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਵੱਲੋਂ ਤੇ ਉਹ ਕੇਸ ਆਪਣੇ ਤਰੀਕੇ ਨਾਲ ਕਿਤੇ ਨਾ ਕਿਤੇ ਲੱਗਦਾ ਇਹ ਹੈ ਵੀ ਉਹ ਦਮ ਤੋੜ ਰਹੇ ਨੇ ਜਿਸ ਕਰਕੇ ਉਹਨਾਂ ਦੀ ਰਿਹਾਈ ਵਾਸਤੇ ਰਾਹ ਪੱਧਰਾ ਹੋਇਆ ਇਹ ਸਮਝਿਆ ਗਿਆ ਤੇ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਰਦਾਰ ਦਲਜੀਤ ਸਿੰਘ ਬਿੱਟੂ ਹੋਰਾਂ ਦੀ ਰਿਹਾਈ ਤੋਂ ਬਾਅਦ ਉਹ ਸ਼੍ਰੀ ਦਰਬਾਰ ਸਾਹਿਬ ਵੀ ਗਏ, ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਗਏ। ਉਹਨਾਂ ਨੇ ਉੱਥੇ ਜਾ ਕੇ ਆਪਣੇ ਉਹਨਾਂ ਦੇ ਦਰਸ਼ਨ ਕੀਤੇ ਅਕਾਲ ਤਖਤ ਸਾਹਿਬ ਦੇ, ਦਰਬਾਰ ਸਾਹਿਬ ਦੇ ਨਤਮਸਤਕ ਹੋਏ। ਦਰਅਸਲ ਇਸ ਵਕਤ ਪੰਜਾਬ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਨੇ, ਜਿਸ ਕਿਸਮ ਦੇ ਸਿਆਸੀ ਹਾਲਾਤ ਨੇ ਉਹ ਬੜੇ ਤਿੱਖਾ ਮੋੜ ਕੱਟ ਰਹੇ ਨੇ ਹੌਲੀ ਹੌਲੀ। ਪੰਜਾਬ ਦੇ ਵਿੱਚ ਜਿਸ ਕਿਸਮ ਦਾ ਸਿਆਸੀ ਮਾਹੌਲ ਰਿਹਾ ਉਹਦੇ ਚ ਦਲਜੀਤ ਸਿੰਘ ਬਿੱਟੂ ਹੋਰਾਂ ਦੀ ਜਿਹੜੀ ਭੂਮਿਕਾ ਹੈ ਉਹਨੂੰ ਕਿਸੇ ਵੀ ਲੈਵਲ ਤੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸੋ ਕਾਫੀ ਦੇਰ ਤੋਂ ਜਦੋਂ ਉਹਨਾਂ ਨੂੰ ਬਾਰ-ਬਾਰ ਜੇਲ੍ਹਾਂ 'ਚ ਜਾਣਾ ਪਿਆ ਤੇ ਹੁਣ ਵੀ ਜਦੋਂ ਜੇਲ੍ਹ ਸੀ ਤੇ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦੀ ਰਿਹਾਈ ਜਿਹੜੀ ਹੈ ਉਹਦੀ ਬੜੀ ਬੇਸਬਰੀ ਨਾਲ ਉਡੀਕ ਹੋ ਰਹੀ ਸੀ। ਭਾਈ ਦਲਜੀਤ ਸਿੰਘ ਬਿੱਟੂ ਹੋਰੀ ਹੁਣ ਤੱਕ ਜਿਹੜਾ ਉਹਨਾਂ ਦਾ ਸਿੱਖ ਸਿਧਾਂਤਕ ਆਗੂ ਦੇ ਤੌਰ ਤੇ ਜਿਹੜਾ ਵਿਹਾਰ ਰਿਹਾ ਉਹ ਆਪਣੇ ਆਪ 'ਚ ਬਹੁਤ ਜ਼ਿਆਦਾ ਵਿਚਾਰ ਕਰਨ ਦੇ ਯੋਗ ਹੈ। ਉਹਨਾਂ ਦਾ ਯੋਗਦਾਨ ਜਿਹੜਾ ਹੈ ਕਿਸੇ ਵੀ ਕੀਮਤ ਤੇ ਭੁਲਾਇਆ ਨਹੀਂ ਜਾ ਸਕਦਾ। ਡੂੰਘੀ ਸੋਚ ਉਹਨਾਂ ਦੀ ਰਹੀ ਹੈ ਹੁਣ ਤੱਕ ਦੀ ਤੇ ਸਾਲ 2002 ਤੇ 2002 ਦੇ ਦੌਰਾਨ ਕਿਸੇ ਵੇਲੇ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਇੱਕ ਵਿਦਿਆਰਥੀ ਤੇ ਨੌਜਵਾਨ ਜਥੇਬੰਦੀ ਦੇ ਵਜੋਂ ਸੁਰਜੀਤ ਉਹਨਾਂ ਨੇ ਕੀਤਾ ਸੀ ਤੇ ਇਹ ਉਹਨਾਂ ਦੇ ਸੰਘਰਸ਼ ਦਾ ਅਗਲਾ ਪੜਾਅ ਆ ਵੀ ਭਾਈ ਦਲਜੀਤ ਸਿੰਘ ਬਿੱਟੂ ਸਿੱਖ ਸੰਘਰਸ਼ ਨੂੰ ਸਿੱਖਾਂ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਹੱਥਾਂ 'ਚ ਦੇਖਣਾ ਚਾਹੁੰਦੇ ਰਹੇ ਨੇ। ਇਸ ਤੋਂ ਬਾਅਦ 2006 ਤੋਂ 2009 ਤੱਕ ਦਾ ਜਿਹੜਾ ਵਕਤ ਰਿਹਾ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਜਿਹੜੀ ਸਿਆਸੀ ਸਰਗਰਮੀ ਕੀਤੀ ਗਈ ਹੈ ਜਾਂ ਜਨਤਕ ਸਰਗਰਮੀ ਕੀਤੀ ਗਈ ਹੈ ਉਹਦੇ 'ਚ ਟਕਰਾਅ ਰਿਹਾ ਸਦਾ ਸਰਕਾਰਾਂ ਨਾਲ। ਉਹਨਾਂ ਦਾ ਸਰਕਾਰ ਨਾਲ ਸਦਾ ਹੀ ਟਕਰਾਅ ਰਿਹਾ, ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਤੇ ਇਸ ਕਰਕੇ ਹੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਸਿਆਸੀ ਤੌਰ ਤੇ ਜਨਤਕ ਤੌਰ ਦੇ ਉੱਤੇ ਸਰਕਾਰ ਜਿਵੇਂ ਟੈਗਲ ਕਰ ਰਹੀ ਹੈ ਉਹਦੇ 'ਚ ਕੁਝ ਕੇਸ ਜਿਹੜੇ ਉਹਨਾਂ ਤੇ ਸੀਗੇ ਉਹਨਾਂ ਕੇਸਾਂ 'ਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਵੇਲੇ ਸਿੱਖ ਸੰਘਰਸ਼ ਨਾਲ ਜਿਹੜੀਆਂ ਜੁੜੀਆਂ ਹੋਈਆਂ ਰਵਾਇਤੀ ਧਿਰਾਂ ਹੈ ਤੇ ਖਾਸ ਤੌਰ ਤੇ ਸ਼ਖਸੀਅਤਾਂ ਹੈ ਉਹਨਾਂ ਦਾ ਕਿਤੇ ਨਾ ਕਿਤੇ ਸਿਆਸਤ ਜਿਹੜੀ ਹੈ ਪੰਜਾਬ 'ਚ ਵੀ ਚੱਲਦੀ ਹੈ ਜਾਂ ਮੁਲਕ 'ਚ ਵੀ ਚੱਲਦੀ ਹੈ ਉਹਨਾਂ ਨਾਲ ਕੋਈ ਨਾ ਕੋਈ ਰਾਜਸੀ ਤੌਰ ਦੇ ਉੱਤੇ ਮਿਲੀ ਭੁਗਤ ਦਿਖਾਈ ਦਿੰਦੀ ਰਹਿੰਦੀ ਹੈ ਤੇ ਇਸ ਵੇਲੇ ਕਿਉਂਕਿ ਮੁੱਖ ਧਾਰਾ ਦੀ ਸਿਆਸਤ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਜਿਹੜੀ ਸਿਆਸਤ ਹੈ ਉਹਦੇ 'ਚ ਸੰਤ ਸਮਾਜ ਦਾ ਇੱਕ ਧੜਾ ਵੀ ਹੈ ਤੇ ਰਮਜ਼ਾਨੀ ਟਕਸਾਲ ਦਾ ਪ੍ਰਮੁੱਖ ਧੜਾ ਵੀ ਹੈ ਜਿਹੜੇ ਬਾਦਲ ਸਾਹਿਬ ਦੇ ਨਾਲ ਉਹ ਧੜੇ ਜਿਹੜੇ ਸਦਾ ਰਹੇ ਆ। ਇਦਾਂ ਦਾ ਜਿਹੜਾ ਵਕਤ ਹੈ ਉਹਦੇ 'ਚ ਜਿਹੜਾ ਪੰਥ ਹੈ ਸਿੱਖ ਪੰਥ ਹੈ ਜਿਹੜਾ ਉਹਦੀ ਜਿਹੜੀ ਤਾਕਤ ਹੈ ਜਿਹੜੀ ਖਿੰਡਰੀ ਹੋਈ ਹੈ ਉਹਨੂੰ ਜਥੇਬੰਦ ਕਰਨ ਦੀ ਕੋਸ਼ਿਸ਼ ਸਦਾ ਹੀ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਕੀਤੀ ਹੈ ਤੇ ਇੱਕ ਪੀੜ੍ਹੀ ਦੇ ਬਦਲਾਅ ਦੇ ਤੌਰ ਤੇ ਸੰਘਰਸ਼ਸ਼ੀਲ ਜਿਹੜੀ ਵਿਚਾਰਧਾਰਾ ਹੈ ਉਹਨਾਂ ਨੂੰ ਆਮ ਸਿੱਖਾਂ 'ਚ ਤੇ ਆਮ ਸਿੱਖ ਨੌਜਵਾਨਾਂ 'ਚ ਲਿਜਾਣ ਦਾ ਜਿਹੜਾ ਇੱਕ ਬਹੁਤ ਵੱਡਾ ਕਾਰਜ ਹੈ ਜਾਂ ਜ਼ਿੰਮੇਵਾਰੀ ਹੈ ਉਹ ਭਾਈ ਦਲਜੀਤ ਸਿੰਘ ਬਿੱਟੂ ਨਿਭਾਉਂਦੇ ਰਹੇ ਹੈ ਤੇ ਹੁਣ ਅੱਜ ਜਦੋਂ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਹੋਈ ਹੈ ਤੇ ਇਸ ਰਿਹਾਈ ਨੂੰ ਇੱਕ ਸਿੱਖ ਸੰਘਰਸ਼ ਦੀ ਜਿਹੜੀ ਪਰੰਪਰਾ ਜਾਂ ਰਵਾਇਤ ਹੈ ਉਹਦੀ ਜਿੱਤ ਦੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਦੇਖ ਰਿਹਾ ਹੈ ਤੇ ਰਿਹਾਈ ਦੇ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਦੇ ਪੰਚ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਕੁਲਵੀਰ ਸਿੰਘ ਬੜਾ ਪਿੰਡ ਹੋਰੀ, ਭਾਈ ਹਰਪਾਲ ਸਿੰਘ ਚੀਮਾ, ਭਾਈ ਅਮਰੀਕ ਸਿੰਘ ਈਸੜੂ, ਭਾਈ ਬਲਦੇਵ ਸਿੰਘ ਸਿਰਸਾ ਵਗੈਰਾ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਦਲ ਖਾਲਸਾ ਦੇ ਸਕੱਤਰ ਭਾਈ ਕਮਲਪਾਲ ਸਿੰਘ ਬਿੱਟੂ ਤੇ ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਇਹ ਸਾਰੇ ਲੋਕ ਅੱਜ ਉਹਨਾਂ ਦੀ ਰਿਹਾਈ ਵੇਲੇ ਜਿਹੜੇ ਉੱਥੇ ਹਾਜ਼ਰ ਸੀ। ਹੋਰ ਵੀ ਬਹੁਤ ਸਾਰੀਆਂ
ਸਿੱਖ ਸੰਗਤਾਂ ਸੀਗੀਆਂ, ਸਿੱਖ ਆਗੂ ਸੀਗੇ ਜਿਨ੍ਹਾਂ ਨੇ ਇਸ ਗੱਲ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਭਾਈ ਦਲਜੀਤ ਸਿੰਘ ਬਿੱਟੂ ਦੀ ਰਿਹਾਈ ਹੋਈ ਹੈ ਤੇ ਉਹ ਜਿਸ ਲੈਵਲ ਤੇ ਆਪਣਾ ਸੰਘਰਸ਼ ਚਲਾ ਰਹੇ ਆ ਉਸ ਸੰਘਰਸ਼ ਨੂੰ ਅੱਗੇ ਤੋਰਨਗੇ। ਇਸ ਗੱਲ ਦਾ ਅਹਿਦ ਵੀ ਲਿਆ ਗਿਆ। ਉਹਨਾਂ ਦਾ ਜਿਹੜਾ ਅਹਿਦ ਹੈ ਭਾਈ ਦਲਜੀਤ ਸਿੰਘ ਬਿੱਟੂ ਦਾ, ਉਹ ਉਹਨਾਂ ਦਾ ਅੱਜ ਜਿਹੜਾ ਇੱਕ ਬਿਆਨ ਉਹਨਾਂ ਨੇ ਜਾਰੀ ਕੀਤਾ ਆਪਣੀ ਰਿਹਾਈ ਤੋਂ ਬਾਅਦ, ਉਸ ਬਿਆਨ ਦੇ ਵਿੱਚ ਵੀ ਸਾਹਮਣੇ ਆ ਰਿਹਾ। ਅਸੀਂ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਵੱਲੋਂ ਜਿਹੜਾ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਨੇ ਬਿਆਨ ਜਾਰੀ ਕੀਤਾ ਅੱਜ ਰਿਹਾਈ ਤੋਂ ਬਾਅਦ, ਉਹ ਬਿਆਨ ਇੱਕ ਇੱਕ ਅੱਖਰ ਜੋ ਉਹਨਾਂ ਦੇ ਬਿਆਨ ਦੇ ਵਿੱਚ ਹੈ ਉਹ ਉਵੇਂ ਹੀ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਹਾਂ। ਉਹਦੇ ਵਿੱਚ ਸਾਡਾ ਕੋਈ ਰਲਾ ਨਹੀਂ ਹੋਏਗਾ। ਜਿਹੜਾ ਅਗਲਾ ਮੈਂ ਹੁਣ ਬਿਆਨ ਪੜ੍ਹਨ ਜਾ ਰਿਹਾ ਉਹ ਸਿਰਫ ਤੇ ਸਿਰਫ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦਾ ਬਿਆਨ ਹੈ, ਜਿਹਦੇ 'ਚ ਮੇਰੇ ਵੱਲੋਂ ਜਾਂ ਸਾਡੇ ਵੱਲੋਂ ਕੋਈ ਵੀ ਗੱਲ ਵੱਖਰੀ ਨਹੀਂ ਕਹੀ ਗਈ। ਇਨ ਬਿਨ ਉਹ ਬਿਆਨ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਸੋ ਪੇਸ਼ ਹੈ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਵੱਲੋਂ ਅੱਜ ਰਿਹਾਈ ਤੋਂ ਬਾਅਦ ਪੇਸ਼ ਜਾਂ ਜਾਰੀ ਕੀਤਾ ਗਿਆ ਉਹ ਬਿਆਨ, ਜਿਸ ਬਿਆਨ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਉਹ ਗੱਲਾਂ ਕੀਤੀਆਂ ਜਿਹੜੀਆਂ ਉਹਨਾਂ ਦੇ ਸੰਘਰਸ਼ ਨੂੰ ਰੂਪਮਾਨ ਕਰਦੀਆਂ। ਸੋ ਪੇਸ਼ ਹੈ ਉਹ ਬਿਆਨ। ਉਹਨਾਂ ਨੇ ਲਿਖਿਆ ਆਪਣੇ ਬਿਆਨ 'ਚ ਕਿ ਗੁਰੂ ਸਾਹਿਬਾਨ ਨੇ ਆਦਰਸ਼ ਮਨੁੱਖ, ਸਮਾਜ ਅਤੇ ਰਾਜ ਦੀ ਸਿਰਜਣਾ ਦਾ ਜੋ ਨਿਆਰਾ ਪੈਗਾਮ ਦਿੱਤਾ ਹੈ, ਉਸ ਦੀ ਪੂਰਨਤਾ ਲਈ ਸਮੁੱਚੇ ਰੂਪ ਵਿੱਚ ਇੱਕ ਵੱਖਰੇ ਪ੍ਰਬੰਧ ਦੀ ਲੋੜ ਹੈ। ਇਸ ਇਤਿਹਾਸਕ ਧਰਤੀ ਤੇ ਪਹਿਲਾਂ ਵੀ ਤੇ ਵਰਤਮਾਨ ਸਮੇਂ ਵਿੱਚ ਵੀ ਕਾਬਜ਼ ਪਦਾਰਥਵਾਦ ਦੀ ਰਾਜਸੀ ਪ੍ਰਬੰਧਾਂ ਦਾ ਗੁਰਮਤ ਵਿਚਾਰਧਾਰਾ ਨਾਲ ਬੁਨਿਆਦੀ ਰੂਪ ਵਿੱਚ ਟਕਰਾ ਰਿਹਾ ਹੈ। ਮੁਗਲਾਂ ਨੇ ਗੁਰਮਤ ਵਿਚਾਰਧਾਰਾ ਨੂੰ ਨਸਲਕੁਸ਼ੀ ਕਰਕੇ ਅਤੇ ਅੰਗਰੇਜ਼ਾਂ ਨੇ ਨਿਆਰੀ ਪਹਿਚਾਣ ਨੂੰ ਪੇਤਲਾ ਪਾ ਕੇ ਖਤਮ ਕਰਨ ਦਾ ਤਰੀਕਾ ਅਪਣਾਇਆ। ਹੁਣ ਬ੍ਰਾਹਮਣਵਾਦੀ ਜਿਹੜੀ ਭਾਰਤੀ ਯੂਨੀਅਨ ਦੋਵੇਂ ਤਰੀਕੇ ਅਪਣਾ ਰਹੀ ਹੈ। ਭਾਰਤੀ ਹਕੂਮਤ ਇੱਕ ਪਾਸੇ ਵੇਲਾ ਵਿਆਹ ਚੁੱਕੇ ਜ਼ਾਤੀ ਪ੍ਰਬੰਧ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ ਤੇ ਦੂਜੇ ਪਾਸੇ ਆਧੁਨਿਕ ਯੂਰਪੀਅਨ ਇੱਕ ਕੌਮ ਇੱਕ ਦੇਸ਼ ਵਾਲੇ ਮਾਡਲ ਨੂੰ ਵੀ ਲਾਗੂ ਕਰਨਾ ਚਾਹੁੰਦੀ ਹੈ, ਜਿਸ ਕਰਕੇ ਇਸ ਨੂੰ ਖਾਲਸਾ ਪੰਥ ਦੋਵਾਂ ਪੱਖਾਂ ਤੋਂ ਦੁਸ਼ਮਣ ਨਜ਼ਰ ਆਉਂਦਾ ਹੈ। ਇਹੋ ਵਜ੍ਹਾ ਹੈ ਕਿ ਇਹ ਦੋਵੇਂ ਤਰੀਕੇ ਅਪਣਾ ਰਹੇ ਨੇ। ਇੱਕ ਪੱਖੋਂ ਸਾਨੂੰ ਖਤਮ ਵੀ ਕਰਨਾ ਚਾਹੁੰਦੇ ਆ, ਦੂਜੇ ਪਾਸੇ ਆਪਣੇ ਵਿੱਚ ਜਜ਼ਬ ਵੀ ਕਰਨਾ ਚਾਹੁੰਦੇ ਆ। ਭਾਰਤੀ ਸਟੇਟ ਆਪਣੇ ਆਪ ਨੂੰ ਯੂਨੀਅਨ ਵੀ ਐਲਾਨਦੀ ਹੈ, ਦੂਜੇ ਪਾਸੇ ਇੱਕ ਕੌਮੀ ਲੋਕਤੰਤਰ ਵੀ। ਇਹ ਲੋਕਤੰਤਰ ਦੇ ਨਾਂ ਤੇ ਰਚਿਆ ਗਿਆ ਇੱਕ ਬਹੁਤ ਵੱਡਾ ਧੋਖਾ ਹੈ ਜੋ ਏਕਤਾ, ਅਖੰਡਤਾ ਤੇ ਸੁਰੱਖਿਆ ਦੇ ਨਾਂ ਹੇਠ ਅਨੇਕਾਂ ਸੱਭਿਆਚਾਰਕ, ਧਾਰਮਿਕ ਤੇ ਕੌਮੀ ਸਮੂਹਾਂ ਦੀ ਆਜ਼ਾਦੀ ਨੂੰ ਕੁਚਲ ਰਿਹਾ ਹੈ। ਕਸ਼ਮੀਰੀ ਨਾਗੇ, ਮੀਜ਼ੋ, ਤਾਮਿਲ ਤੇ ਮਾਓਵਾਦੀ ਲੋਕਾਂ ਦੀ ਬਗਾਵਤ ਵੀ ਇਹਦਾ ਸਬੂਤ ਹੈ। ਆਪਣੇ ਤਰੀਕੇ ਨਾਲ ਜੀਣਾ ਹਰ ਮਨੁੱਖੀ ਭਾਈਚਾਰੇ ਦਾ ਕੁਦਰਤੀ ਹੱਕ ਹੈ। ਅਸੀਂ ਵੀ ਇਹ ਹੱਕ ਆਪਣੇ ਗੁਰੂ ਆਸ਼ੇ ਦੇ ਅਨੁਸਾਰ ਚਾਹੁੰਦੇ ਹਾਂ। ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕਿਆਂ ਤੇ ਰਾਜਧਾਨੀ ਦਾ ਮਸਲਾ, ਪੰਜਾਬ ਵਿੱਚ ਫੈਲੇ ਡੇਰਾਵਾਦ ਤੇ ਨਸ਼ਿਆਦ, ਇਹ ਸਾਰੇ ਇੱਕ ਤਰ੍ਹਾਂ ਨਾਲ ਖਾਲਸਾ ਪੰਥ ਦੀ ਆਜ਼ਾਦੀ ਨੂੰ ਹਰ ਤਰ੍ਹਾਂ ਨਾਲ ਖਤਮ ਕਰਨ ਦੇ ਵੱਡੇ ਮਨਸੂਬੇ ਦਾ ਹਿੱਸਾ ਹਨ। ਇਹਨਾਂ ਸਾਰਿਆਂ ਹਮਲਿਆਂ ਦਾ ਇੱਕੋ ਹੱਲ ਹੈ ਜੋ ਗੁਰੂ ਦੀ ਕਿਰਪਾ ਨਾਲ ਇਤਿਹਾਸ ਵੱਲੋਂ ਤੈਅ ਹੋ ਚੁੱਕਾ ਹੈ ਅਤੇ ਵਰਤਮਾਨ ਖਾੜਕੂ ਲਹਿਰ ਨੇ ਜਿਸ ਤੇ ਮੋਹਰ ਲਾ ਦਿੱਤੀ ਹੈ ਕਿ ਖਾਲਿਸਤਾਨ ਬਿਨਾਂ ਸਿੱਖਾਂ ਦਾ ਆਜ਼ਾਦੀ ਨਾਲ ਜੀਣ ਦਾ ਸੁਪਨਾ ਸੰਭਵ ਨਹੀਂ ਹੈ। ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਡੇਰੇਦਾਰਾਂ ਦੀ ਪੁਸ਼ਤ ਪਨਾਹੀ ਕੀਤੀ ਹੈ ਤੇ ਜਿਸ ਤਰ੍ਹਾਂ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਅਤੇ ਹੁਣ ਫੇਰ ਝੂਠੇ ਕੇਸ ਪਾਏ ਹਨ, ਇਹਨਾਂ ਗੱਲਾਂ ਨੇ ਸਾਡੇ ਆਜ਼ਾਦੀ ਦੇ ਨਿਸ਼ਚੇ ਨੂੰ ਹੋਰ ਪੱਕਾ ਕੀਤਾ ਹੈ ਅਤੇ ਭਾਰਤੀ ਲੋਕਤੰਤਰ ਦੇ ਥੋਥੇਪਣ ਨੂੰ ਜ਼ਾਹਰ ਕੀਤਾ ਹੈ। ਵਿਚਾਰਧਾਰਕ ਤੌਰ ਤੇ ਇਹ ਰਾਜਸੀ ਪ੍ਰਬੰਧ ਇਤਿਹਾਸ ਵਿੱਚ ਆਪਣੀਆਂ ਸੀਮਾਵਾਂ ਹੰਢਾ ਚੁੱਕੇ ਹਨ, ਜਿਸ ਕਰਕੇ ਇੱਕ ਪਾਸੇ ਮਨੁੱਖਤਾ ਦੇ ਆਪਸੀ ਯਾਨੀ ਰਾਜਸੀ ਤੇ ਸੱਭਿਆਚਾਰਕ ਟਕਰਾਵਾਂ ਅਤੇ ਦੂਜੇ ਪਾਸੇ ਤਰੱਕੀ ਦੇ ਨਾਂ ਹੇਠ ਕੁਦਰਤ ਨਾਲ ਟਕਰਾਵਾਂ ਨੇ ਵੱਡੇ ਮਸਲੇ ਖੜੇ ਕਰ ਦਿੱਤੇ ਹਨ। ਇਹਨਾਂ ਮਸਲਿਆਂ ਦੇ ਹੱਲ ਲਈ ਨਵੇਂ ਰਾਜਸੀ ਪ੍ਰਬੰਧ ਦੀ ਲੋੜ ਪੂਰੀ ਦੁਨੀਆ ਨੂੰ ਮਹਿਸੂਸ ਹੋ ਰਹੀ ਹੈ। ਸਰਬੱਤ ਦੇ ਭਲੇ, ਸਾਂਝੀਵਾਲਤਾ ਅਤੇ ਸਹਿਹੋਂਦ ਦੀਆਂ ਕੀਮਤਾਂ ਕਰਕੇ ਗੁਰਮਤ ਮਾਡਲ ਤੀਸਰੇ ਬਦਲ ਦੀ ਸੰਭਾਵਨਾ ਰੱਖਦਾ ਹੈ। ਇਸ ਮਾਡਲ ਨੂੰ ਦੁਨੀਆ ਦੇ ਭਲੇ ਲਈ ਅਤੇ ਆਪਣੇ ਜੀਣ ਲਈ ਸਾਨੂੰ ਆਪਣੇ ਦੇਸ਼ ਦੀ ਲੋੜ ਹੈ। ਅਸੀਂ ਸਾਰੇ ਆਜ਼ਾਦੀ ਪਸੰਦ ਅਤੇ ਨਿਆਂ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਓ ਸਾਰੇ ਰਲ ਕੇ ਇਸ ਜ਼ੁਲਮ ਦੇ ਰਾਜਸੀ ਅਡੰਬਰ ਨੂੰ ਤੋੜੀਏ ਤਾਂ ਕਿ ਕਰੋੜਾਂ ਮਾਸੂਮ ਤੇ ਮਜ਼ਲੂਮ ਲੋਕ ਆਜ਼ਾਦੀ ਦਾ ਅਹਿਸਾਸ ਕਰ ਸਕਣ ਜੋ ਉਹਨਾਂ ਦਾ ਕੁਦਰਤੀ ਹੱਕ ਹੈ। ਸਾਨੂੰ ਗੁਰੂ ਸਾਹਿਬ ਨੇ ਸਰਬੱਤ ਦੇ ਭਲੇ ਦਾ, ਸਰਬ ਸਾਂਝੀਵਾਲਤਾ ਦਾ ਤੇ ਜੀਓ ਤੇ ਜੀਣ ਦਿਓ ਦਾ ਸਬਕ ਸਿਖਾਇਆ ਹੈ। ਅਸੀਂ ਹਰ ਹਾਲ ਵਿੱਚ ਇਸ ਤੇ ਪਹਿਰਾ ਦਿੰਦੇ ਹੋਏ ਆਪਣੇ ਨਿਸ਼ਾਨੇ ਵੱਲ ਅੱਗੇ ਵਧਦੇ ਰਹਾਂਗੇ। ਇਸ ਵੱਖ-ਵੱਖ ਰੂਪਾਂ ਵੇਸ਼ਾਂ ਵਾਲੇ ਲੰਮੇ ਯੁੱਧ ਵਿੱਚ ਜਿਨ੍ਹਾਂ ਨੇ ਜਿੰਨਾ ਵੀ ਹਿੱਸਾ ਪਾਇਆ, ਅਸੀਂ ਉਹਨਾਂ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਇਹ ਉਹ ਬਿਆਨ ਹੈ ਇਨ ਬਿਨ, ਜਿਸ ਬਿਆਨ ਦੇ ਵਿੱਚ ਅਸੀਂ ਆਪਣਾ ਕੋਈ ਰਲਾ ਨਹੀਂ ਜਿਹੜਾ ਦਿੱਤਾ, ਅਸੀਂ ਸਿਰਫ ਤੇ ਸਿਰਫ ਉਹ ਬਿਆਨ ਇਨ ਬਿਨ ਤੁਹਾਡੇ ਨਾਲ ਸਾਂਝਾ ਕੀਤਾ ਜਿਹੜਾ ਬਿਆਨ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨੀ ਨੇ ਭਾਈ ਦਲਜੀਤ ਸਿੰਘ ਬਿੱਟੂ ਦਾ ਜਾਰੀ ਕੀਤਾ
ਅੱਜ ਉਹਨਾਂ ਦੀ ਰਿਹਾਈ ਤੋਂ ਬਾਅਦ। ਸੋ ਇੱਕ ਵਾਰ ਫਿਰ ਦੱਸਦੇ ਹੋਏ ਤੁਹਾਨੂੰ ਕਿ ਸ਼੍ਰੋਮਣੀ ਅਕਾਲੀ ਦਲ ਪੰਜ ਪ੍ਰਧਾਨ ਦੇ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਅੱਜ ਸ਼੍ਰੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ ਤੇ ਉਹਨਾਂ ਦੀ ਇਸ ਰਿਹਾਈ ਤੇ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਤਾਂ ਇਹਨੂੰ ਖੁਸ਼ੀ ਦੇ ਤੌਰ ਤੇ ਲੈ ਹੀ ਰਹੇ ਨੇ। ਹੋਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਵੀ ਉਹਨਾਂ ਦੀ ਇਸ ਰਿਹਾਈ ਨੂੰ ਜੀ ਆਇਆਂ ਆਖਿਆ, ਸਵਾਗਤ ਕੀਤਾ ਤੇ ਭਾਈ ਦਲਜੀਤ ਸਿੰਘ ਬਿੱਟੂ ਨੇ ਇਹ ਦਾਅਵਾ ਕੀਤਾ ਅੱਜ ਦੇ ਮੌਕੇ ਤੇ ਕਿ ਆਪਣਾ ਸੰਘਰਸ਼ ਜਿਹੜਾ ਹੁਣ ਤੱਕ ਉਹ ਚਲਾਉਂਦੇ ਆਏ ਨੇ ਉਸ ਸੰਘਰਸ਼ ਨੂੰ ਜਾਰੀ ਰੱਖਣਗੇ। ਸੋ ਇਹ ਇੱਕ ਵਿਸ਼ੇਸ਼ ਤੇ ਬ੍ਰੇਕਿੰਗ ਨਿਊਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਸੀ। ਇਹਦੇ ਨਾਲ ਹੀ ਹੁਣ ਲਵਾਂਗੇ ਤੁਹਾਡੇ ਤੋਂ ਆਗਿਆ। ਸੁਸ਼ੀਲ ਦੋਸਾਂਝ ਨੂੰ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਭ ਸ਼ਾਮ।